ਦੁੱਲੇ ਭੱਟੀ ਦੀ ਕਹਾਣੀ ਇਲਿਆਸ ਘੁੰਮਣ ਦੀ ਜ਼ਬਾਨੀ। ਕਿਸ਼ਤ 9। ਦੁੱਲੇ ਭੱਟੀ ਨੂੰ ਫਾਹੇ ਲਾਉਣ ਤੋਂ ਪਹਿਲਾਂ ਲਾਹੌਰ ਸ਼ਹਿਰ ਦਾ ਮਾਹੌਲ ਢੇਰ ਖੌਫ ਭਰਿਆ ਬਣ ਚੁੱਕਿਆ ਸੀ। ਲੋਕਾਂ ਵਿੱਚ ਬਗਾਵਤ ਦੀ ਲਹਿਰ ਫੈਲਣ ਦੇ ਡਰੋਂ ਹਰ ਜੀਅ ਉੱਤੇ ਹੀ ਗੂੜੀ ਨਜ਼ਰ ਰੱਖੀ ਜਾ ਰਹੀ ਸੀ, ਭਾਵੇਂ ਉਹ ਰੱਬ ਦਾ ਸੱਚਾ ਵਲੀ ਹੀ ਕਿਉਂ ਨਾ ਹੋਵੇ। ਲਾਹੌਰ ਦਾ ਕੋਤਵਾਲ ਮਲਕ ਅਲੀ ਭਾਰੀ ਨਫਰੀ ਨਾਲ ਦਰਵੇਸ਼ਾਂ ਦੇ ਉਸ ਡੇਰੇ 'ਤੇ ਆ ਛਾਪਾ ਮਾਰਦਾ ਜਿੱਥੇ ਸ਼ਾਹ ਹੁਸੈਨ ਦੀਆਂ ਕਾਫੀਆਂ ਸੁਣ ਕੇ ਅੱਲਾ ਦੇ ਫਕੀਰ ਅੱਗ ਦੇ ਉਸ ਮੱਚ ਦੁਆਲੇ ਧਮਾਲਾਂ ਪਾਉਂਦੇ ਸਨ ਜਿਹੜਾ ਇਸ ਸੂਫੀ ਸ਼ਾਇਰ ਨੇ ਆਪਣੇ ਹੱਥੀਂ ਤੁਹਾਇਆ ਹੋਇਆ ਸੀ। ਸ਼ਾਹ ਹੁਸੈਨ ਦੇ ਵੱਡਕੇ ਢੁੱਡੀ ਰਾਜਪੂਤ ਸਨ, ਪਰ ਉੱਚੀਆਂ ਨੀਵੀਆਂ ਜ਼ਾਤਾਂ ਨੂੰ ਨਾ ਮੰਨਣ ਵਾਲੇ ਸ਼ਾਇਰ ਨੇ ਆਪਣੀ ਸ਼ਾਇਰੀ ਵਿੱਚ ਚਰਖਾ ਕੱਤਣ ਅਤੇ ਸੂਤਰ ਦੀਆਂ ਅੱਟੀਆਂ ਅਟੇਰਨ ਨੂੰ ਸੱਚੇ ਸਾਈਂ ਦੀ ਇਬਾਦਤ ਕਰਨ ਦੇ ਮਿਹਣਿਆਂ ਵਿੱਚ ਵਰਤਿਆ ਸੀ, ਅਤੇ ਇਸੇ ਕੰਮ ਪਰੋਂ ਹੀ ਉਹ ਆਪਣਾ ਤਾਰਫ ਇੰਝ ਕਰਾਉਂਦੇ ਸਨ, ਨਾਮ ਹੁਸੈਨ ਤੇ ਜ਼ਾਤ ਜੁਲਾਹਾ। ਪਰ ਲਾਹੌਰ ਦੇ ਕੋਤਵਾਲ ਨੂੰ ਮਾਂ ਮਿੱਟੀ ਨਾਲ ਮਿੱਟੀ ਹੋਏ ਸ਼ਾਇਰ ਦੀ ਕੀ ਪਰਵਾਹ ਸੀ। ਉਹ ਧੱਕਾਸ਼ਾਹੀ ਕਰਦਾ ਬੋਲਦਾ ਏ, ਮੈਨੂੰ ਅੱਗੇ ਹੀ ਤੇਰੇ 'ਤੇ ਸ਼ੱਕ ਸੀ। ਭਲਾ ਕਦੇ ਕਿਸੇ ਦਰਵੇਸ਼ ਨੇ ਇੰਝ ਦੇ ਬੋਲ ਵੀ ਬੋਲੇ ਨੇ, ਕਹੇ ਹੁਸੈਨ ਫਕੀਰ ਸਾਈਂ ਦਾ ਤਖਤ ਨਾ ਮਿਲਦੇ ਮੰਗੇ। ਓਏ ਤੂੰ ਕਿਹੜੇ ਤਖਤ ਨੂੰ ਨਿਸ਼ਾਨਾ ਬਣਾ ਰਿਹਾ ਏ? ਤੂੰ ਤੇ ਲੋਕਾਂ ਵਿੱਚ ਨਾਬਰੀ ਦਾ ਟੋਰਾ ਟੋਰ ਰਿਹਾ ਏ ਫਕੀਰਾ। ਦੁੱਲਾ ਭੱਟੀ ਪੁਣ ਛਾਣ ਵਿੱਚ ਮੰਨ ਗਿਆ ਏ ਕਿ ਉਹ ਤੇਰੀ ਸ਼ਾਇਰੀ ਤੋਂ ਸੇਧਾਂ ਲੈਂਦਾ ਏ। ਚੱਲ ਲੱਗ ਮੇਰੇ ਅੱਗੇ, ਮੈਂ ਤੈਨੂੰ ਤਖਤ ਨਹੀਂ ਤਖਤੇ 'ਤੇ ਚਾੜਨਾ ਵਾਂ। ਪੰਜਾਬ ਦੀ ਭਾਗਾਂ ਭਰੀ ਧਰਤੀ ਨੂੰ ਕਿਸੇ ਦੀ ਮਾੜੀ ਨਜ਼ਰ ਲੱਗ ਗਈ ਸੀ। ਪਹਿਲਾਂ ਪੰਜਾਬ ਦਾ ਵੱਡਾ ਸੂਰਮਾ ਦੁੱਲਾ ਭੱਟੀ ਸ਼ਾਹੀ ਸੰਗਲਾਂ ਵਿੱਚ ਜੂੜਿਆ ਗਿਆ ਸੀ, ਅਤੇ ਹੁਣ ਆਹੀਂ ਦੇ ਬਾਲਣ ਬਾਲ ਦੁੱਖਾਂ ਦੀ ਰੋਟੀ ਅਤੇ ਸੁੱਲਾਂ ਦਾ ਸਾਲਣ ਖਾਣ ਵਾਲਾ ਨਾਮੀ ਗ੍ਰਾਮੀ ਪੰਜਾਬੀ ਸੂਫੀ ਸ਼ਾਇਰ ਸ਼ਾਹ ਹੁਸੈਨ ਵੀ ਅਕਬਰੀ ਕਹਿਰ ਦਾ ਸ਼ਿਕਾਰ ਬਣ ਗਿਆ ਸੀ।